ਅਗਨੀਵੀਰ ਸਕੀਮ ਜਿਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਸੀਗਾ ਸ਼ਰਮਾ ਜੀ, ਤੇ ਬਿਹਾਰ 'ਚ ਤੁਹਾਨੂੰ ਯਾਦ ਹੋਣਾ ਇਹਦੇ ਵਿਰੁੱਧ ਜਿਹੜੇ ਪ੍ਰੋਟੈਸਟ ਕੀਤੇ ਗਏ ਸੀ ਉਹ ਵਾਇਲੈਂਟ ਹੋ ਗਏ ਸੀਗੇ, ਹਿੰਸਕ ਹੋ ਗਏ ਸੀਗੇ। ਤੇ ਇਹਦਾ ਹੁਣ ਸੱਚ ਸਾਹਮਣੇ ਆ ਗਿਆ ਜੀ। ਕੀ ਸੱਚ ਸਾਹਮਣੇ ਆਇਆ? ਪ੍ਰਵੀਨ ਜੀ, ਆਪਣੇ ਦਰਸ਼ਕਾਂ ਦੇ, ਆਪਣੇ ਸਰੋਤਿਆਂ ਦੇ ਧਿਆਨ 'ਚ ਹੋਊਗਾ, ਜਦੋਂ ਅਗਨੀਵੀਰ ਯੋਜਨਾ ਸਰਕਾਰ ਲਿਆ ਰਹੀ ਸੀ, ਇਸ ਦੀ ਰੂਪਰੇਖਾ ਸਾਹਮਣੇ ਆ ਰਹੀ ਸੀ, ਆਪਾਂ ਉਸ ਦਿਨ ਤੋਂ ਇਸ ਪਹਿਲੂ ਤੇ ਗੱਲ ਕਰਦੇ ਆਏ ਹਾਂ ਕਿ ਇਹ ਪ੍ਰਾਈਵੇਟ ਫੌਜ ਭਰਤੀ ਕਰਨ ਵਾਲਾ ਇੱਕ ਤਰੀਕਾ ਹੈ। ਇਹ ਫੌਜ ਦੇ ਅੰਦਰੋਂ ਦੇਸ਼ ਭਗਤੀ ਦਾ ਜਜ਼ਬਾ ਖਤਮ ਕਰਨ ਵਾਲਾ ਇੱਕ ਤਰੀਕਾ ਹੈ। ਜੀ 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 ਜੀ। ਇਹ ਫੌਜ ਦੇ ਅੰਦਰੋਂ ਫੌਜੀ ਕਣ ਖਤਮ ਕਰਨ ਵਾਲਾ ਇੱਕ ਤਰੀਕਾ ਹੈ। ਤੇ ਨਵੀਂ ਜਵਾਨੀ ਨੂੰ ਤੁਸੀਂ ਇਹ ਕਹਿਣਾ ਕਿ 4 ਸਾਲ ਲਈ ਵਰਤਾਂਗੇ ਤੈਨੂੰ, ਉਸ ਤੋਂ ਬਾਅਦ ਚੱਲ ਕਰ ਲਮਸਮ ਲੈ ਤੇ ਜਾ। ਨਾ ਕੋਈ ਰਿਟਾਇਰਮੈਂਟ ਵਾਲੀਆਂ ਸਹੂਲਤਾਂ, ਨਾ ਕੋਈ ਲੰਬਾ ਜੀਵਨ ਦਾ ਕਰੀਅਰ। ਉਸ ਤੋਂ ਬਾਅਦ ਕਿੱਧਰ ਨੂੰ ਜਾਣਾ, ਕੀ ਜਾਣਾ, ਕੁਝ ਪਤਾ ਹੀ ਨਹੀਂ। ਸਿਰਫ 4 ਸਾਲ, 3.5 ਸਾਲ ਤੂੰ ਫੌਜੀ ਆ, 6 ਮਹੀਨੇ ਤੇਰੀ ਟ੍ਰੇਨਿੰਗ ਹੈ। ਜੀ ਜੀ। ਤੇ ਉਸ ਸਮੇਂ ਜਦੋਂ ਆਪਾਂ ਇਹ ਸਵਾਲ ਖੜੇ ਕਰੇ ਸੀ ਨਾ, ਕਈ ਕਹਿੰਦੇ ਸੀ ਨਹੀਂ ਜੀ ਇਹ ਤਾਂ ਜਾਣ ਬੁੱਝ ਕੇ ਦੇਸ਼ ਦੇ ਖਿਲਾਫ ਹੈ ਜੀ, ਰਾਸ਼ਟਰ ਦੇ ਖਿਲਾਫ ਹੈ, ਤਾਂ ਬਹੁਤ ਚੰਗੀ ਯੋਜਨਾ ਹੈ ਜੀ। ਤੇ ਉਹਦੇ ਸ਼ਿਕਾਰ ਹੋਰ ਸੂਬਿਆਂ ਦੇ ਲੋਕ ਤਾਂ ਹੋਏ, ਪੰਜਾਬ ਦੇ ਪੁੱਤ ਵੀ ਹੋ ਗਏ। ਅਸਲ 'ਚ ਬੇਰੁਜ਼ਗਾਰੀ ਇੰਨੀ, ਅਗਲਾ ਕਹਿੰਦਾ 4 ਸਾਲ ਹੀ ਨੌਕਰੀ ਸਹੀ। ਹਾਂਜੀ ਹਾਂਜੀ। ਸੋ ਉਸ ਹਵਾਲੇ ਨਾਲ ਮਾਨਸੇ ਦਾ ਨੌਜਵਾਨ ਵੀ ਅਗਨੀਵੀਰ ਦੀ ਯੋਜਨਾ ਦੇ ਤਹਿਤ ਭਰਤੀ ਹੁੰਦਾ, ਤੇ ਮਾਂ ਪਿਓ ਲਈ ਤਾਂ ਇਹ ਹੈ ਕਿ ਪੁੱਤ ਨੇ ਫੌਜੀ ਵਰਦੀ ਪਾ ਲਈ, ਸਾਡਾ ਫੌਜੀ ਹੈ। ਹੁਣ ਉਹ ਨੌਜਵਾਨ ਸਰਹੱਦ ਤੇ ਤੈਨਾਤ ਹੈ ਤੇ ਉਹਦੇ ਮੱਥੇ 'ਚ ਗੋਲੀ ਵੱਜਦੀ ਹੈ, ਤੇ ਪਰਿਵਾਰ ਦੇ ਹਵਾਲੇ ਨਾਲ ਕਿ ਉਹ ਸ਼ਹਾਦਤ ਪਾ ਗਿਆ, ਤੇ ਫੌਜੀ ਕਹਿੰਦੇ ਜੀ, ਫੌਜ ਦੇ ਅਧਿਕਾਰੀ ਕਹਿੰਦੇ ਜੀ ਨਹੀਂ, ਸੁਸਾਈਡ ਕਰ ਗਿਆ। ਜੀ ਜੀ। ਪਰ ਇੱਥੇ ਧੰਨਵਾਦ ਪੰਜਾਬ ਸਰਕਾਰ ਦਾ, ਧੰਨਵਾਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ, ਜਿਨ੍ਹਾਂ ਨੇ ਉਸ ਪਰਿਵਾਰ ਦੀ ਬਾਂਹ ਫੜੀ। ਘਰੇ ਫੌਜ ਦੀ ਜਦੋਂ ਟੁਕੜੀ ਦਾ ਪਤਾ ਲੱਗਿਆ ਨਹੀਂ ਆਈ ਗਾਰਡ ਆਫ ਆਨਰ ਦੇਣ ਲਈ, ਤਾਂ ਉਹਨਾਂ ਨੇ ਪੰਜਾਬ ਪੁਲਿਸ ਦੀ ਟੁਕੜੀ ਭੇਜੀ, ਤੁਰੰਤ ਅਧਿਕਾਰੀ ਭੇਜੇ ਤੁਰੰਤ, ਤੇ ਉਸ ਨੂੰ ਸਨਮਾਨ ਨਾਲ ਉਹਦਾ ਅੰਤਮ ਸੰਸਕਾਰ ਹੋਇਆ। ਤੇ ਉਸ ਤੋਂ ਬਾਅਦ ਫਿਰ ਖੁਦ ਮੁੱਖ ਮੰਤਰੀ ਸਾਹਿਬ ਚੈੱਕ ਲੈ ਕੇ ਉਹਦੇ ਘਰੇ ਪਹੁੰਚੇ। ਠੀਕ ਹੈ। ਸੋ 1 ਕਰੋੜ ਦਾ ਚੈੱਕ ਉਸ ਪਰਿਵਾਰ ਨੂੰ ਦੇ ਕੇ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਕਿ ਇਹਦੇ ਨਾਲ ਜਵਾਕ ਤਾਂ ਨਹੀਂ ਮੁੜਨ ਲੱਗਿਆ, ਪਰ ਇੱਕ ਹੌਸਲਾ ਤਾਂ ਹੈ ਕਿ ਸਾਡੇ ਨਾਲ ਕੁਝ ਖੜੇ ਨੇ ਕੁਝ ਲੋਕ। ਹਾਂਜੀ ਹਾਂਜੀ। ਸੋ ਇਹ ਹੌਸਲੇ ਦੀ ਕੋਸ਼ਿਸ਼ ਹੈ। ਪਰ ਦੂਸਰੇ ਪਾਸੇ ਪ੍ਰਾਈਵੇਟ ਐਂਬੂਲੈਂਸ, ਤਿਰੰਗਾ ਨਹੀਂ, ਫੌਜੀ ਜਵਾਨਾਂ ਦੀ ਟੁਕੜੀਆਂ ਨਹੀਂ, 2 ਫੌਜੀ ਆਏ ਤੇ ਛੱਡ ਕੇ ਚਲੇ ਗਏ, ਤੇ ਸ਼ਹੀਦ ਦਾ ਦਰਜਾ ਨਹੀਂ। ਪਹਿਲਾਂ ਇਸੇ ਫੌਜੀ ਅਧਿਕਾਰੀਆਂ ਦੇ ਹਵਾਲੇ ਨਾਲ ਜਾਣਕਾਰੀ ਨਸਲ ਹੁੰਦੀ ਹੈ ਕਿ ਉਹ ਬਾਰਡਰ ਤੇ ਤੈਨਾਤ ਸੀ ਤੇ ਉਹਦੇ ਮੱਥੇ 'ਚ ਗੋਲੀ ਵੱਜੀ ਹੈ। ਜੀ ਜੀ। ਤੇ ਜਦੋਂ ਹਵਾਲਾ ਆਇਆ ਕਿ ਫੇਰ ਜੇਕਰ ਮੱਥੇ 'ਚ ਗੋਲੀ ਵੱਜੀ ਹੈ ਤਾਂ ਉਹਨੂੰ ਸਨਮਾਨ ਮਾਨਤਾਨ ਕਿਉਂ ਨਹੀਂ, ਕਹਿੰਦੇ ਨਹੀਂ ਜੀ ਅਸੀਂ ਕੋਈ ਫਰਕ ਨਹੀਂ ਕਰਦੇ ਅਗਨੀਵੀਰ ਨਾਲ, ਉਹ ਤਾਂ ਇਸ ਲਈ ਹੈ ਕਿਉਂਕਿ ਇਹ ਸੁਸਾਈਡ ਕੇਸ ਹੈ। ਅੱਛਾ ਪ੍ਰਵੀਨ ਜੀ, ਬਾਰਡਰ ਦੇ ਉੱਤੇ ਜਿਹੜੇ ਸਾਡੇ ਫੌਜੀ ਵੀਰ ਤੈਨਾਤ ਨੇ ਉਹਨਾਂ ਕਰਕੇ ਅਸੀਂ ਸੁੱਖ ਦੀ ਨੀਂਦ ਸੌਂਦੇ ਹਾਂ। ਜੀ ਬਿਲਕੁਲ। ਜਿਹੜੇ ਆਪਣੀ ਜਾਨ ਤਲੀ ਤੇ ਧਰ ਕੇ ਦੇਸ਼ ਨੂੰ ਸੁਰੱਖਿਅਤ ਰੱਖਦੇ ਨੇ, ਅਸੀਂ ਉਹਨਾਂ ਕਰਕੇ ਸੁੱਖ ਦੀ ਨੀਂਦ ਸੌਂਦੇ ਹਾਂ, ਨਾ ਕਿ ਉਹ ਜਿਹੜੀਆਂ ਹੂਟਰ ਵਾਲੀਆਂ ਗੱਡੀਆਂ ਲੈ ਕੇ, ਝੰਡੀਆਂ ਵਾਲੀਆਂ ਕਾਰਾਂ ਲੈ ਕੇ ਫਿਰਦੇ ਨੇ ਉਹਨਾਂ ਕਰਕੇ। ਪਰ ਇੱਕ ਸੱਚਾਈ ਇਹ ਵੀ ਹੈ ਕਿ ਬਾਰਡਰ ਤੇ ਜੋ ਵੀ ਘਟਨਾਕ੍ਰਮ ਵਾਪਰਦਾ, ਉਹਦਾ ਸਾਨੂੰ ਉਹੀ ਪਹਿਲੂ ਪਤਾ ਲੱਗਦਾ ਹੈ ਜੋ ਫੌਜ ਦੇ ਪਬਲਿਕ ਰਿਲੇਸ਼ਨ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ। ਠੀਕ ਹੈ। ਤੁਸੀਂ ਅਸੀਂ ਉੱਥੇ ਤੈਨਾਤ ਨਹੀਂ। ਹਾਂਜੀ। ਜਦੋਂ ਸੀਜ਼ ਫਾਇਰ ਦਾ ਪਹਿਲੂ ਆਉਂਦਾ ਤਾਂ ਸੀਜ਼ ਫਾਇਰ ਸਮੇਂ ਭਾਰਤੀ ਫੌਜ ਦੇ ਹਵਾਲੇ ਨਾਲ ਆਏ ਬੁਲੇਟਿਨ ਦੱਸਦੇ ਨੇ ਕਿ ਪਹਿਲ ਪਾਕਿਸਤਾਨ ਨੇ ਕੀਤੀ, ਸੀਜ਼ ਫਾਇਰ ਤੋੜਿਆ, ਜਵਾਬੀ ਕਾਰਵਾਈ 'ਚ ਭਾਰਤੀ ਫੌਜ ਨੇ ਉਹਨਾਂ ਦੇ ਇੰਨੇ ਜਵਾਨ ਜ਼ਖਮੀ ਕੀਤੇ, ਇੰਨੇ ਦੇ ਗੋਲੀ ਲੱਗੀ, ਆ ਹੋਇਆ ਹੈ ਨਾ। ਹਾਂਜੀ ਹਾਂਜੀ। ਤੇ ਫਿਰ ਭੱਜ ਗਏ। ਇਹ ਜਦੋਂ ਉਸੇ ਸਮੇਂ ਤੁਸੀਂ ਜੇ ਪਾਕਿਸਤਾਨੀ ਬੁਲੇਟਿਨ ਸੁਣੋ ਤਾਂ ਉਹ ਕਹਿੰਦੇ ਜੀ ਭਾਰਤੀ ਫੌਜ ਨੇ ਸੀਜ਼ ਫਾਇਰ ਕੀਤਾ, ਪਹਿਲਾਂ ਉਹਨਾਂ ਨੇ ਤੋੜਿਆ ਜੀ, ਅਸੀਂ ਜਵਾਬੀ ਕਾਰਵਾਈ ਕੀਤੀ। ਹੁਣ ਇਸ ਹਵਾਲੇ ਨਾਲ ਸਾਡੇ ਕੋਲ ਉਹੀ ਜਾਣਕਾਰੀਆਂ ਹੁੰਦੀਆਂ ਜੋ ਸਾਡਾ ਪਬਲਿਕੇਸ਼ਨ ਵਿਭਾਗ ਭੇਜਦਾ। ਸੋ ਪਹਿਲੀ ਜਾਣਕਾਰੀ ਦੇ ਹਵਾਲੇ ਨਾਲ ਸੀ ਕਿ ਉਹ ਬਾਰਡਰ ਤੇ ਤੈਨਾਤ ਸੀ, 2-3 ਦਿਨ ਪਹਿਲਾਂ ਅੱਤਵਾਦੀਆਂ ਨਾਲ ਟਾਕਰਾ ਹੋਇਆ ਸੀ, ਇਸ ਲਈ ਸ਼ੰਕੇ ਨੇ ਕਿ ਉਹਨਾਂ ਅੱਤਵਾਦੀ ਨੇ ਮੋੜਵੀਂ ਕਾਰਵਾਈ ਕੀਤੀ ਹੈ ਕੋਈ, ਤੇ ਇਸ ਲਈ ਉਹਦੇ ਮੱਥੇ 'ਚ ਗੋਲੀ ਵੱਜੀ ਹੈ। ਜੀ। ਪਰ ਜਦੋਂ ਪਹਿਲੂ ਆਇਆ ਸਨਮਾਨ ਦਾ, ਰਾਸ਼ਟਰੀ ਸਨਮਾਨ ਦਾ, ਸ਼ਹੀਦ ਦੇ ਦਰਜੇ ਦਾ, ਉਸ ਨੂੰ ਮਿਲਦੇ ਰੁਤਬੇ ਦਾ, ਤਾਂ ਫਿਰ ਕਹਿੰਦੇ ਜੀ ਫਿਰ ਜਵਾਬ ਭੇਜਤਾ ਚਿੱਠੀ ਰਾਹੀਂ ਕਿ ਨਹੀਂ ਜੀ ਇਹ ਤਾਂ ਸੁਸਾਈਡ ਹੈ, ਉਹਨੇ ਆਪ। ਪਰਿਵਾਰ ਕਹਿੰਦਾ ਕੋਈ ਮਸਲਾ ਤਾਂ ਦੱਸੋ, ਕਾਰਨ ਕੀ ਆ, ਸੁਸਾਈਡ ਦਾ ਕੋਈ ਪਹਿਲੂ ਤਾਂ ਹੋਵੇ। ਹਾਂਜੀ। ਤੇ ਇੱਧਰ ਧਿਰਾਂ ਨੇ ਸਵਾਲ ਖੜੇ ਕੀਤੇ ਨੇ ਕਿ ਜੇਕਰ ਅਗਨੀਵੀਰਾਂ ਨੂੰ ਤੁਸੀਂ ਦਰਜਾ ਹੀ ਨਹੀਂ ਦੇਣਾ ਫੌਜੀ ਵਾਲਾ, ਜੇਕਰ ਤੁਸੀਂ ਉਹ ਮਾਨਤਾ ਨਹੀਂ ਦੇਣਾ ਫੌਜੀ ਵਾਲਾ, ਫਿਰ ਬਾਰਡਰ ਤੇ ਤੈਨਾਤ ਕਿਵੇਂ ਕਰਦੇ ਉਹਨਾਂ ਨੂੰ? ਤੇ ਫੌਜ ਦੇ ਰਿਟਾਇਰਡ ਅਧਿਕਾਰੀ
ਵੱਡੇ ਅਧਿਕਾਰੀ ਇਹ ਦਮ ਭਰਦੇ ਰਹੇ ਨੇ ਕਿ 6 ਮਹੀਨੇ 'ਚ ਫੌਜ ਦੀ ਟ੍ਰੇਨਿੰਗ ਨਹੀਂ ਲਈ ਜਾ ਸਕਦੀ। ਹਾਂਜੀ, ਹਾਂਜੀ। 6 ਮਹੀਨੇ 'ਚ ਤਾਂ ਕਹਿੰਦੇ ਜਜ਼ਬਾ ਨਹੀਂ ਭਰਦਾ ਤੇ ਤੁਸੀਂ ਟ੍ਰੇਨਿੰਗ ਦੀ ਗੱਲ ਕਰਦੇ ਹੋ। ਇਸ ਲਈ ਇਸ ਹਵਾਲੇ ਨਾਲ ਇਹ ਕਿਤੇ ਦੇਸ਼ ਦੀ ਜਵਾਨੀ ਨਾਲ ਇੱਕ ਧੋਖਾ ਤਾਂ ਨਹੀਂ? ਇਹਨੇ ਸਵਾਲ ਖੜਾ ਕਰ ਦਿੱਤਾ ਇਸ ਮਾਨਸਾ ਦੇ ਅੰਮ੍ਰਿਤਪਾਲ ਨੌਜਵਾਨ ਦੇ ਸ਼ਹਾਦਤ ਦੇ ਨਾਲ। ਦੇਖੋ ਸ਼ਰਮਾ ਜੀ, ਹਰ ਨੌਕਰੀ ਜਿਹੜੀ ਆ ਉਹਦਾ ਇੱਕ ਕੋਈ ਨਾ ਕੋਈ ਪ੍ਰੋਟੋਕੋਲ ਹੈ ਤੇ ਉਹਦਾ ਕੋਈ ਸਿਧਾਂਤ ਹੈ। ਪਰ ਇਹ ਨੌਕਰੀ ਸਭ ਤੋਂ ਔਖੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹ ਉਹ ਲੋਕ ਨੇ ਜਿਨ੍ਹਾਂ ਕਰਕੇ ਅਸੀਂ ਰਾਤ ਨੂੰ ਸੌਂ ਸਕਦੇ ਹਾਂ। ਇੱਕ ਅੰਗਰੇਜ਼ੀ ਦਾ ਕੋਟ ਵੀ ਆ, ਉਸ ਕੋਟ ਦੀਆਂ ਲਾਈਨਾਂ ਮੈਨੂੰ ਉਹਦੇ 'ਚ ਕੁਛ ਚੀਜ਼ਾਂ ਯਾਦ ਆ। ਉਹ ਕਹਿੰਦੇ ਵੀ ਸਾਡੇ ਜਿਹੜੇ ਝੰਡੇ ਝੂਲਦੇ ਆ ਨਾ, ਉਹ ਹਵਾ ਨਾਲ ਨਹੀਂ ਝੂਲਦੇ, ਉਹ ਸਾਡੇ ਜਿਹੜੇ ਸਿਪਾਹੀ ਆਖਰੀ ਸਾਹ ਲੈਂਦੇ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ, ਉਹਨਾਂ ਨਾਲ ਝੂਲਦੇ ਆ। ਹਾਂਜੀ, ਤੇ ਪਰ ਜਿਹੜੀ ਮਾਣ ਸਨਮਾਨ ਦੀ ਜਿਵੇਂ ਤੁਸੀਂ ਚਰਚਾ ਕੀਤੀ ਆ, ਉਹ ਧੋਖਾ ਹੀ ਹੈ, ਇੱਕ ਬੇਈਮਾਨੀ ਹੈ ਕਿਸੇ ਦੇ ਸਮਰਪਣ ਦੀ ਭਾਵਨਾ ਦੇ ਨਾਲ, ਕਿਸੇ ਦੀ ਜਾਨ ਵਾਰਨ ਦੀ ਭਾਵਨਾ ਦੇ ਨਾਲ।